ਤਾਂ ਕਿਤੇ ਨਾ ਕਿਤੇ ਲੋਕ ਵੱਡੀ ਤਾਦਾਦ ਦੇ ਵਿੱਚ ਇਸ ਵਕਤ ਪ੍ਰਭਾਵਿਤ ਹੁੰਦੇ ਨਜ਼ਰ ਆਉਂਦੇ ਨੇ। ਇਹ ਕੁਦਰਤ ਦੀ ਆਫਤ ਨਹੀਂ ਹੈ, ਇਹ ਮਨੁੱਖ ਦਾ ਲਾਲਚ ਹੈ ਔਰ ਮਨੁੱਖ ਦਾ ਜਿਹੜਾ ਕੁਦਰਤ ਉੱਤੇ ਕਾਬੂ ਪਾਉਣ ਵਾਸਤੇ ਜਿਹੜਾ ਲੱਗਾ ਹੋਇਆ ਜ਼ੋਰ ਹੈ ਉਹਦਾ ਨਤੀਜਾ ਹੈ। ਇਹ ਕੁਦਰਤ ਦਾ ਅਸੂਲ ਹੈ ਕਿ ਤੁਸੀਂ ਮੈਨੂੰ ਇੱਕ ਜਗ੍ਹਾ ਦੇ ਉੱਤੇ ਰੋਕ ਲਿਆ, ਮੈਂ ਰੁਕਦੀ ਨਹੀਂ। ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ, ਅਸੀਂ ਕੁਦਰਤ ਨਾਲ ਮਜ਼ਾਕ ਕਰਦੇ ਹਾਂ। ਹਿਮਾਚਲ ਦਾ ਆਇਆ ਹੋਇਆ ਪਾਣੀ ਜਿਹੜਾ ਹੈ ਉਹਨੇ ਸਾਡਾ ਜੀਣਾ ਬਿਹਤਰ ਤੋਂ ਵੱਧ ਕਰ ਦਿੱਤਾ ਕਿ ਲੋਕਾਂ ਦੇ ਕੋਲ ਖਾਣ ਵਾਸਤੇ ਵੀ ਕੁਝ ਨਹੀਂ ਹੈਗਾ। ਲੋਕੀ ਕੋਠਿਆਂ ਉੱਪਰ ਚੜ੍ਹ ਕੇ ਆਪਣੀ ਜਿਹੜੀ ਹੈਗੀ ਆ ਉਹ ਜਾਨ ਬਚਾ ਰਹੇ ਨੇ। ਜਿਹੜਾ ਹਿਮਾਚਲ ਕਹਿੰਦਾ ਸੀਗਾ ਕਿ ਸਾਨੂੰ ਪਾਣੀ ਅਸੀਂ ਤੁਹਾਨੂੰ ਦੇ ਰਹੇ ਹਾਂ, ਸਾਨੂੰ ਰਾਇਲਟੀ ਦਿਓ, ਅੱਜ ਲੱਲਣ ਪਾਣੀ ਰੋਕਣ, ਅੱਜ ਲੱਲਣ ਰਾਜਸਥਾਨ ਵਾਲੇ ਪਾਣੀ ਜਿੰਨਾ ਮਰਜ਼ੀ ਲੱਲਣ, ਅੱਜ ਲੱਲਣ ਹਰਿਆਣੇ ਵਾਲੇ, ਦਿੱਲੀ ਵਾਲੇ ਪਾਣੀ ਲੱਲਣ। ਆਪਦੇ ਲੀਡਰ ਤੇ ਹੈ ਹੀ ਨਹੀਂ ਜੀ। ਜੇ ਲੀਡਰ ਹੋਣ ਤੇ ਕੀ ਚਾਹੀਦਾ, ਤੇ ਫੀਡਰ ਨੇ। ਇਹ ਦੇਸ਼ ਭਗਤ ਨਹੀਂ ਆ, ਇਹ ਤੇ ਪੇਟ ਭਗਤ ਨੇ। ਕਾਂਗਰਸ ਵਾਲੇ ਕਿਉਂ ਲੁਕਦੇ ਫਿਰਦੇ ਨੇ? ਅੱਜ ਜਿਹੜੇ ਹੈਗੇ ਅਕਾਲੀ ਕਿਉਂ ਲੁਕਦੇ ਫਿਰਦੇ ਨੇ? ਮਾਨ ਸਾਹਿਬ ਕਹਿੰਦੇ ਨੇ ਹੁਣ ਹਰਿਆਣੇ ਵਾਲੇ, ਰਾਜਸਥਾਨ ਵਾਲੇ ਪਾਣੀ ਲੈ ਜਾਣ। ਫਿਰ ਇਸ ਬਿਆਨ ਤੋਂ ਕਿਤੇ ਨਾ ਕਿਤੇ ਇਹ ਵੀ ਚਰਚਾਵਾਂ ਬਣੀਆਂ ਹੋਈਆਂ ਨੇ ਕਿ ਮਾਨ ਸਾਹਿਬ ਬਹੁਤ ਹਤੈਸ਼ੀ ਨੇ ਪੰਜਾਬ ਦੇ। ਜੇ ਮਾਨ ਸਾਹਿਬ ਸੱਚੇ ਦਿਲ ਨਾਲ ਭਾਈ ਸਾਹਿਬ ਜੀ ਪੰਜਾਬ ਹਤੈਸ਼ੀ ਨੇ, ਤੇ ਫਿਰ ਜਿਹੜੀ ਰਾਜਸਥਾਨ ਫੀਡਰ ਹੈ ਉਹਦਾ ਪਾਣੀ ਕਿਉਂ ਬੰਦ ਕੀਤਾ ਹੋਇਆ? ਇਹ ਗੱਲਾਂ ਹੋਰ ਨੇ, ਹਾਥੀ ਦੇ ਦੰਦ ਖਾਣ ਦੇ ਹੋਰ ਨੇ, ਦਿਖਾਉਣ ਦੇ ਹੋਰ ਨੇ। ਹੜ੍ਹਾਂ ਦੀ ਮਾਰ ਖਾਸ ਕਰ ਚੜ੍ਹਦੇ ਪੰਜਾਬ ਨੂੰ ਪੈ ਰਹੀ ਹੈ। ਫਿਰ ਲਹਿੰਦੇ ਪੰਜਾਬ ਦੀ ਖੁਰਾਕ ਦੇ ਲਈ ਮੰਨਿਆ ਜਾਵੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਗੇਟ ਖੋਲ੍ਹ ਦਿੱਤੇ। ਉਹਨਾਂ ਨੂੰ ਪੰਜਾਬੀਆਂ ਨਾਲ ਪਿਆਰ ਹੈ। ਉਹ ਪੰਜਾਬੀਆਂ ਨੂੰ ਇਕੱਠਾ ਵੇਖਣਾ ਚਾਹੁੰਦੇ ਨੇ। ਦੋਸਤਾਂ ਦੀ ਸਰਕਾਰ ਤੇ ਪਾਕਿਸਤਾਨ ਦੀ ਸਰਕਾਰ, ਇਹਦੀ ਵੰਡ ਹੈ, ਲੋਕਾਂ ਦੀ ਵੰਡ ਨਹੀਂ ਆ। ਲੋਕ ਅੱਜ ਵੀ ਇਕੱਠਾ ਹੋਣਾ ਚਾਹੁੰਦੇ ਆ। ਬਾਦਲ ਸਾਹਿਬ ਤੇ ਕਹਿੰਦੇ ਨੇ ਮੈਂ SGPC ਨੂੰ ਹੁਕਮ ਜਾਰੀ ਕਰ ਦਿੱਤਾ ਕਿ ਥਾਂ ਥਾਂ ਲੰਗਰ ਲਗਾ ਦਿਓ, ਲੋਕਾਂ ਦੀ ਮਦਦ ਕਰੋ। ਬਾਦਲ ਨੇ ਫਿਰ ਦੱਸ ਦਿੱਤਾ ਨਾ ਕਿ ਭਾਈ ਸਾਹਿਬ ਜੀ SGPC ਮੇਰੇ ਥੱਲੇ ਚੱਲਦੀ ਆ। ਇਹ ਸਾਬਤ ਹੋ ਗਿਆ ਨਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਆਉਂਦੀਆਂ ਰਹੀਆਂ ਨੇ ਔਰ ਮੌਜੂਦਾ ਸਮੇਂ ਦੇ ਵਿੱਚ ਵੀ ਖਾਸ ਕਰ ਹੜ੍ਹਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਹੜ੍ਹਾਂ ਨੂੰ ਲੈ ਕੇ ਵੀ ਵੱਡੀ ਤਾਦਾਦ ਦੇ ਵਿੱਚ ਖਾਸ ਕਰ ਜਿਹੜੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨੁਕਸਾਨ ਹੁੰਦਾ ਜਾਪਦਾ। ਵੱਡੀ ਚੁਣੌਤੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਰਹੀ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਇਹਦੇ ਉੱਪਰ ਪੰਜਾਬ ਸਰਕਾਰ ਦਾ, ਸੈਂਟਰ ਸਰਕਾਰ ਦਾ ਜਾਂ ਜਿਹੜੀਆਂ ਪੰਜਾਬ ਦੀਆਂ ਹੋਰ ਸੱਤਾਧਾਰੀ ਨੁਮਾਇੰਦਾ ਜਮਾਤਾਂ ਨੇ ਉਹਨਾਂ ਦਾ ਰੋਲ ਕਿਸ ਤਰੀਕੇ ਦਾ, ਵਿਰੋਧੀ ਧਿਰਾਂ ਦਾ ਰੋਲ ਕਿਸ ਤਰੀਕੇ ਦਾ ਹੈ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਹੜੀਆਂ-ਕਿਹੜੀਆਂ ਵੱਡੀਆਂ ਦਰਪੇਸ਼ ਚੁਣੌਤੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਗੱਲਬਾਤ ਕਰਾਂਗੇ ਇਸੇ ਵਿਸ਼ੇ ਦੇ ਉੱਪਰ। ਗੱਲਬਾਤ ਕਰਨ ਵਾਸਤੇ ਸਾਡੇ ਨਾਲ ਗੁਰਪ੍ਰਤਾਪ ਸਿੰਘ ਰਿਆੜ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਰਿਆੜ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰਿਆੜ ਸਾਹਿਬ, ਸਭ ਤੋਂ ਪਹਿਲਾਂ ਵੱਡੀ ਚੁਣੌਤੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਖਾਸ ਕਰ ਹੜ੍ਹਾਂ ਨੂੰ ਲੈ ਕੇ। ਜਦੋਂ ਮਾਝਾ, ਮਾਲਵਾ, ਦੁਆਬਾ ਜਾਂ ਪੁਆਧ ਖੇਤਰ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਲੋਕ ਵੱਡੀ ਤਾਦਾਦ ਦੇ ਵਿੱਚ ਕਹਿ ਸਕਦੇ ਹਾਂ ਕਿ ਇਸ ਵਕਤ ਪ੍ਰਭਾਵਿਤ ਹੁੰਦੇ ਨਜ਼ਰ ਆਉਂਦੇ ਨੇ। ਇਸ ਤਰ੍ਹਾਂ ਹੈਗਾ ਜੀ ਕਿ ਇਹ ਕੁਦਰਤ ਦੀ ਆਫਤ ਨਹੀਂ ਹੈ, ਇਹ ਮਨੁੱਖ ਦਾ ਲਾਲਚ ਹੈ, ਮਨੁੱਖ ਦਾ ਆਪ ਉਤਰਾ ਪਾਣਾ ਔਰ ਮਨੁੱਖ ਦਾ ਜਿਹੜਾ ਕੁਦਰਤ ਉੱਤੇ ਕਾਬੂ ਪਾਉਣ ਵਾਸਤੇ ਜਿਹੜਾ ਲੱਗਾ ਹੋਇਆ ਜ਼ੋਰ ਹੈ ਉਹਦਾ ਨਤੀਜਾ ਹੈ। ਕਿਉਂਕਿ ਕੁਦਰਤ ਜਿਹੜੀ ਹੈਗੀ ਆ ਉਹ ਤੁਸੀਂ ਵੇਖੋ ਕਿ ਹਮੇਸ਼ਾ ਹੀ ਕੁਦਰਤ ਦੀ ਅਤੇ ਇਨਸਾਨ ਦੀ ਆਪਸ ਦੇ ਵਿੱਚ ਲੜਾਈ ਲਈ ਆ। ਜੇ ਮੈਂ ਕਹਾਂ ਕੁਦਰਤ ਦੀ ਅਤੇ ਸਾਇੰਸ ਦੀ ਆਪਸ ਦੇ ਵਿੱਚ ਲੜਾਈ ਰਹੀ ਹੈ ਤਾਂ ਕੋਈ ਅੱਥਕਥਨੀ ਨਹੀਂ ਹੋਵੇਗੀ। ਕੁਦਰਤ ਕੋਈ ਬਿਮਾਰੀ ਜਿਹੜੀ ਹੈਗੀ ਆ ਉਹ ਮਨੁੱਖ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ ਦਿੰਦੀ ਆ। ਅਸੀਂ ਉਹਦਾ ਇਲਾਜ ਕੱਢ ਲੈਂਦੇ ਹਾਂ ਔਰ ਉਹਦਾ ਜਿਹੜਾ ਹੈਗਾ ਅਸੀਂ ਉਹਦਾ ਜਿਹੜਾ ਹੱਲ ਕਰ ਲੈਂਦੇ ਹਾਂ ਔਰ ਮਨੁੱਖਤਾ ਨੂੰ ਅਸੀਂ ਜਿਹੜਾ ਹੈਗਾ ਬਚਾ ਲੈਂਦੇ ਹਾਂ। ਸਾਡੇ ਸਾਇੰਟਿਸਟ ਔਰ ਸਾਡੇ ਜਿਹੜੇ ਬਾਕੀ ਨੇ ਉਹ ਇਸ ਉੱਤੇ ਪੂਰਾ ਕੰਮ ਕਰਕੇ ਉਹਨਾਂ ਨੂੰ ਉਸ ਬਿਮਾਰੀ ਤੋਂ ਬਚਾ ਲੈਂਦੇ ਹਾਂ। ਲੇਕਿਨ ਅਗਲੀ ਵਾਰ ਜਿਹੜੀ ਬਿਮਾਰੀ ਆ ਉਹ ਨਹੀਂ ਆਉਂਦੀ, ਕੋਈ ਹੋਰ ਆਉਂਦੀ ਆ। ਇਹ ਕੁਦਰਤ ਦਾ ਅਸੂਲ ਹੈ ਕਿ ਤੁਸੀਂ ਮੈਨੂੰ ਇੱਕ ਜਗ੍ਹਾ ਦੇ ਉੱਤੇ ਰੋਕ ਲਿਆ, ਮੈਂ ਰੁਕਦੀ ਨਹੀਂ। ਇਸੇ ਕਰਕੇ ਗੁਰੂ ਨਾਨਕ ਨੂੰ ਕਹਿਣਾ ਪਿਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ, ਅਸੀਂ ਕੁਦਰਤ ਨਾਲ ਮਜ਼ਾਕ ਕਰਦੇ ਹਾਂ। ਹੁਣ ਤੁਸੀਂ ਦੇਖੋ ਪਹਾੜਾਂ ਦੇ ਵਿੱਚ ਫਲੀਤੇ ਲਾ ਕੇ ਤੇ ਵੱਡੇ ਵੱਡੇ ਪਹਾੜ ਜਿਹੜੇ ਨੇ ਉਹਨਾਂ ਨੂੰ ਭਾਈ ਸਾਹਿਬ ਜੀ ਜਿਹੜਾ ਹੈਗਾ ਤਹਿਸ ਨਹਿਸ ਕਰਕੇ ਅਸੀਂ ਵੱਡੀਆਂ ਵੱਡੀਆਂ ਚੌੜੀਆਂ ਸੜਕਾਂ ਬਣਾਉਂਦੇ ਹਾਂ। ਅੱਜ ਉਹਨਾਂ ਸੜਕਾਂ ਦਾ ਕੀ ਹਾਲ ਆ ਤੁਹਾਡੇ ਸਾਹਮਣੇ, ਕਿਉਂਕਿ ਪਹਾੜ ਜਿਹੜੇ ਉਹ ਪੋਲੇ ਹੋ ਜਾਂਦੇ ਨੇ।
ਅਸੀਂ ਦਰਖਤ ਕੱਟ ਕੇ ਆਪਣੇ ਮਕਾਨ ਬਣਾ ਲਏ, ਵਧੀਆ ਬਣਾ ਲਏ, ਅਸੀਂ ਵਧੀਆ ਜਿਹੜਾ ਹੈਗਾ ਫਰਨੀਚਰ ਬਣਾ ਲਿਆ, ਅਸੀਂ ਹੋਰ ਸਾਰਾ ਕੁਝ ਕਰ ਲਿਆ। ਲੇਕਿਨ ਜਿਹੜਾ ਪਹਾੜਾਂ ਉੱਤੇ ਪੈ ਰਿਹਾ ਮੀਂਹ ਸੀ, ਜਿਹੜਾ ਉਹਨਾਂ ਨੇ ਰੋਕਣਾ ਸੀ ਜਾਂ ਗੱਲਬਾਤ ਕਰਨੀ ਸੀ, ਉਹ ਨਹੀਂ ਹੋਈ। ਅੱਜ ਉਹ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਹਿਮਾਚਲ ਦਾ ਆਇਆ ਹੋਇਆ ਪਾਣੀ, ਜਿਹੜਾ ਪੰਜਾਬ 'ਚ ਇੰਨਾ ਪਾਣੀ ਨਹੀਂ ਆਇਆ ਜਿੰਨਾ ਹਿਮਾਚਲ ਤੋਂ ਆਇਆ। ਹਿਮਾਚਲ ਦਾ ਆਇਆ ਹੋਇਆ ਪਾਣੀ ਜਿਹੜਾ ਹੈ ਉਹਨੇ ਸਾਡਾ ਜੀਣਾ ਵੱਧ ਤੋਂ ਬਿਹਤਰ ਤੋਂ ਵੱਧ ਕਰ ਦਿੱਤਾ। ਔਰ ਇੱਥੋਂ ਤੱਕ ਕਿ ਲੋਕਾਂ ਦੇ ਕੋਲ ਖਾਣ ਵਾਸਤੇ ਵੀ ਕੁਛ ਨਹੀਂ ਹੈਗਾ। ਲੋਕੀ ਕੋਠਿਆਂ ਉੱਪਰ ਚੜ੍ਹ ਕੇ ਆਪਣੀ ਜਿਹੜੀ ਹੈਗੀ ਆ ਉਹ ਜਾਨ ਬਚਾ ਰਹੇ ਨੇ। ਪਸ਼ੂ ਪੰਛੀ ਸੱਪ ਸਪੈਲੀਏ ਜਿਹੜੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਪਾਣੀ ਦੇ ਵਿੱਚ ਭੱਜੇ ਫਿਰਦੇ ਨੇ। ਤੋ ਇਸ ਕਰਕੇ ਜਿਹੜਾ ਹੈਗਾ, ਜਿਹੜਾ ਹਿਮਾਚਲ ਕਹਿੰਦਾ ਸੀਗਾ ਕਿ ਸਾਨੂੰ ਪਾਣੀ ਅਸੀਂ ਤੁਹਾਨੂੰ ਦੇ ਰਹੇ ਹਾਂ, ਸਾਨੂੰ ਰਾਇਲਟੀ ਦਿਓ, ਅੱਜ ਲੈ ਲੈਣ ਪਾਣੀ, ਰੋਕਣ, ਅੱਜ ਰੋਕਣ। ਮੇਰਾ ਚੈਲੰਜ ਹੈ, ਪਾਣੀ ਜੋ ਮੰਗਦੇ ਨੇ ਸਾਡੇ ਕੋਲ, ਜਦੋਂ ਬਰਬਾਦੀ ਉਦੋਂ ਪੰਜਾਬ ਦੀ, ਜਦੋਂ ਖਾਣ ਪੀਣ ਨੂੰ ਬਾਂਦਰੀ, ਲੱਛੇ ਖਾਣ ਨੂੰ ਡਿਸ਼। ਹਾਂਜੀ, ਇਹ ਨਹੀਂ ਹੋਣਾ। ਅੱਜ ਲੈ ਲੈਣ ਰਾਜਸਥਾਨ ਵਾਲੇ ਪਾਣੀ, ਜਿੰਨਾ ਮਰਜ਼ੀ ਲੈ ਲੈਣ। ਅੱਜ ਲੈ ਲੈਣ ਹਰਿਆਣੇ ਵਾਲੇ, ਦਿੱਲੀ ਵਾਲੇ ਪਾਣੀ ਲੈ ਲੈਣ। ਜਦੋਂ ਅਸੀਂ ਮਰਨ ਨੂੰ ਤਿਆਰ ਹਾਂ। ਔਰ ਫਿਰ ਮੈਂ ਕਹਿਣਾ ਚਾਹੁੰਦਾ ਕਿ ਭਾਖੜਾ ਨੰਗਲ ਡੈਮ ਪੰਜਾਬ 'ਚ ਬਣਿਆ, ਪੰਜਾਬੀਆਂ ਲਈ ਬਣਿਆ, ਪੰਜਾਬ ਦੇ ਪੈਸੇ ਨਾਲ ਬਣਿਆ, ਪੰਜਾਬ ਦੇ ਲੋਕਾਂ ਨੇ ਬਣਾਇਆ, ਸਾਡੀ ਧਰਤੀ 'ਤੇ ਬਣਿਆ। ਇਹਨਾਂ ਨੇ ਬਾਅਦ ਦੇ ਵਿੱਚ ਉਹ ਧਰਤੀ ਵੰਡ ਕੇ ਤੇ ਹਿਮਾਚਲ ਦੇ ਵਿੱਚੋਂ ਸਾਡੇ ਕੋਲੋਂ ਸਾਰਾ ਖੋਹ ਲਿਆ। ਪੰਜਾਬ ਦੇ ਲੀਡਰਾਂ ਦੀ ਵੀ ਨਾਕਾਮੀ ਰਹੀ ਹੈ। ਪੰਜਾਬ ਦੇ ਲੀਡਰ ਤੇ ਹੈ ਹੀ ਨਹੀਂ ਜੀ। ਜੇ ਲੀਡਰ ਹੋਣ ਤੇ ਕੀ ਚਾਹੀਦਾ, ਤੇ ਫੀਡਰ ਨੇ। ਇਹ ਦੇਸ਼ ਭਗਤ ਨਹੀਂ ਆ, ਇਹ ਤੇ ਪੇਟ ਭਗਤ ਨੇ। ਅੱਜ ਕਿਉਂ ਭਾਈ ਸਾਹਿਬ ਜੀ ਲੁਕਦੇ ਫਿਰਦੇ ਨੇ? ਕਾਂਗਰਸ ਵਾਲੇ ਕਿਉਂ ਲੁਕਦੇ ਫਿਰਦੇ ਨੇ? ਅੱਜ ਜਿਹੜੇ ਹੈਗੇ ਅਕਾਲੀ ਕਿਉਂ ਲੁਕਦੇ ਫਿਰਦੇ ਨੇ? ਅੱਜ ਜਿਹੜੇ ਅਫਸਰ ਨੇ, ਜਿਹੜੇ ਉਸ ਵੇਲੇ ਇੰਜੀਨੀਅਰ ਸਨ, ਜਿਹੜੇ ਉਸ ਵੇਲੇ ਭਾਈ ਸਾਹਿਬ ਜੀ ਡਾਕੂ ਬਣੇ ਹੋਏ ਸਨ, ਜਿਨ੍ਹਾਂ ਨੇ ਪੈਸਾ ਕਮਾਇਆ, ਕੋਠੀਆਂ ਬਣਾਈਆਂ, ਸ਼ੋਰੂਮ ਬਣਾਏ ਨੇ, ਵੱਡੀਆਂ ਵੱਡੀਆਂ ਜਾਇਦਾਦਾਂ ਪੈਦਾ ਕੀਤੀਆਂ, ਲੁਕਦੇ ਕਿਉਂ ਫਿਰਦੇ ਨੇ? ਜੇ ਲੀਡਰ ਹੁੰਦੇ, ਪੰਜਾਬ ਦਾ ਕੋਈ ਦਰਦ ਹੁੰਦਾ। ਪੰਜਾਬ ਦਾ ਦਰਦ ਸੀਗਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ। ਉਹ ਦਰਦ ਵੀ ਜਿਹੜਾ ਹੈਗਾ ਇਹਨਾਂ ਨੇ ਉਹਦਾ ਦਰਦ ਜਿਹੜਾ ਨਾ ਸਮਝ ਕੇ ਉਹਨੂੰ ਮਰਵਾ ਕੇ ਸਾਹ ਲਿਆ। ਅੱਜ ਉਹ ਚਿੱਠੀਆਂ ਕਢਾ ਲਓ ਜਿਹੜੀਆਂ ਸੈਂਟਰ ਗੌਰਮੈਂਟ ਨੂੰ ਅਕਾਲੀ ਦਲ ਵੱਲੋਂ ਲਿਖੀਆਂ ਗਈਆਂ ਨੇ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਸਾਡਾ ਕੋਈ ਲੀਡਰ ਨਹੀਂ ਹੈ। ਲੀਡਰ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ। ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਇਤਬਾਰ ਰੱਖਣਾ ਚਾਹੀਦਾ। ਇਹ ਸਾਰੇ ਲੀਡਰ ਜਿਹੜੇ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਚੌਧਰੀ ਚਾਰ ਦਿੰਦੇ ਨੇ। ਸੱਤਾਧਾਰੀ ਧਿਰ ਖਾਸ ਕਰ ਆਮ ਆਦਮੀ ਪਾਰਟੀ ਨੂੰ ਲੈ ਕੇ ਗੱਲ ਕਰੀਏ ਤਾਂ ਮਾਨ ਸਾਹਿਬ ਦਾ ਵੀ ਵੱਡਾ ਬਿਆਨ ਨਜ਼ਰ ਆਉਂਦਾ ਹੈ। ਮਾਨ ਸਾਹਿਬ ਕਹਿੰਦੇ ਨੇ ਹੁਣ ਹਰਿਆਣੇ ਵਾਲੇ, ਰਾਜਸਥਾਨ ਵਾਲੇ ਪਾਣੀ ਲੈ ਜਾਣ। ਫਿਰ ਇਸ ਬਿਆਨ ਤੋਂ ਕਿਤੇ ਨਾ ਕਿਤੇ ਇਹ ਵੀ ਚਰਚਾਵਾਂ ਬਣੀਆਂ ਹੋਈਆਂ ਨੇ ਕਿ ਮਾਨ ਸਾਹਿਬ ਬਹੁਤ ਹਿਤੈਸ਼ੀ ਨੇ ਪੰਜਾਬ ਦੇ। ਮਾਨ ਸਾਹਿਬ ਜਿਹੜੇ ਸਾਡੇ ਵਰਗਿਆਂ ਦੇ ਬਿਆਨ ਸੁਣ ਕੇ ਕਹਿ ਰਹੇ ਨੇ। ਮਾਨ ਸਾਹਿਬ ਦਾ ਮੈਂ ਰਾਜਸਥਾਨ ਦਾ ਬਿਆਨ ਸੁਣਾਉਣਾ। ਉਹ ਕਹਿੰਦਾ ਸੀ ਤੁਹਾਨੂੰ ਇਹ ਪਾਣੀ ਤਾਂ ਦੇ ਰਹੇ ਹਾਂ, ਅਸੀਂ ਤੁਹਾਨੂੰ ਪੀਣ ਵਾਲਾ ਪਾਣੀ ਵੀ ਦੇਵਾਂਗੇ। ਜੇ ਮਾਨ ਸਾਹਿਬ ਸੱਚੇ ਦਿਲ ਨਾਲ ਭਾਈ ਸਾਹਿਬ ਜੀ ਪੰਜਾਬ ਹਿਤੈਸ਼ੀ ਨੇ, ਤੇ ਫਿਰ ਜਿਹੜੀ ਰਾਜਸਥਾਨ ਫੀਡਰ ਹੈ ਉਹਦਾ ਪਾਣੀ ਕਿਉਂ ਬੰਦ ਕੀਤਾ ਹੋਇਆ? 600 ਕਿਲੋਮੀਟਰ ਲੰਮੀ ਨਹਿਰ ਹੈ, 8000 ਕਿਊਸੈਕ ਫੀਟ ਜਿਹੜਾ ਪਾਣੀ ਹੈ ਉਹ ਇੱਕ ਵਾਰੀ ਸੋਕਾ ਮਾਰ ਕੇ ਖਿੱਚ ਕੇ ਲੈ ਜਾਂਦੀ ਆ। ਅੱਜ ਪੰਜਾਬ ਦੇ ਇਹ ਹਾਲਾਤ ਨਾ ਹੁੰਦੇ ਜੇ ਭਾਈ ਸਾਹਿਬ ਜੀ ਉਹ ਪਾਣੀ ਜਿਹੜਾ ਰਾਜਸਥਾਨ ਨੂੰ ਜਾ ਰਿਹਾ ਸੀ, ਜਿਹੜਾ ਹਰਿਆਣੇ ਨੂੰ ਜਾ ਰਿਹਾ ਸੀ, ਜਿਹੜਾ ਦਿੱਲੀ ਨੂੰ ਜਾ ਰਿਹਾ ਸੀ, ਉਹ ਰੋਕਿਆ ਨਾ ਜਾਂਦਾ। ਤੇ ਇਹ ਗੱਲਾਂ ਹੋਰ ਨੇ, ਹਾਥੀ ਦੇ ਦੰਦ ਖਾਣ ਦੇ ਹੋਰ ਨੇ, ਦਿਖਾਉਣ ਦੇ ਹੋਰ ਨੇ। ਇਹਨਾਂ ਨੂੰ ਜਿਹੜੇ ਸਾਡੇ ਲੀਡਰ ਨੇ, ਖਾਸ ਕਰਕੇ ਕਾਂਗਰਸ, BJP, ਇਹ ਜਿੰਨੇ ਵੀ ਹੈਗੇ ਨੇ, ਇਹਨਾਂ ਨੂੰ ਬਾਕੀ ਸੂਬਿਆਂ ਦੇ ਨਾਲ ਉੱਥੇ ਵੀ ਸਾਡੀਆਂ ਸਰਕਾਰਾਂ ਬਣਨ। ਇਹਨੂੰ ਪੰਜਾਬ ਨਾਲ ਨਾ ਨਹੀਂ, ਬਾਕੀਆਂ ਨਾਲ ਵੀ ਆ। ਪੰਜਾਬ ਨਾਲ ਜੇ 50% ਨਾਲ 50% ਜਿਹੜਾ ਬਾਕੀਆਂ ਨਾਲ ਵੀ ਹੇਜ ਰੱਖਦੇ ਨੇ। ਇਹ ਚਾਹੁੰਦੇ ਹਰਿਆਣੇ 'ਚ ਸਾਡੀ ਸਰਕਾਰ ਬਣੇ, ਇਹ ਚਾਹੁੰਦੇ ਨੇ ਰਾਜਸਥਾਨ 'ਚ ਸਾਡੀ ਸਰਕਾਰ ਬਣੇ। ਇਹ ਚਾਹੁੰਦੇ ਇੰਨਾ ਖਰਚਾ ਜਿਹੜਾ ਹੈਗਾ ਇਸ਼ਤਿਹਾਰਾਂ ਦਾ, ਹੈਲੀਕਾਪਟਰ ਲੈ ਕੇ ਭਾਈ ਸਾਹਿਬ ਜੀ ਮਾਨ ਸਾਹਿਬ ਜਿਹੜੇ ਆ ਰੋਜ਼ ਜਿਹੜੇ ਹੈਗੇ ਆ ਦੂਜੀਆਂ ਸਟੇਟਾਂ ਵਿੱਚ ਜਾ ਕੇ ਤੇ ਉੱਥੇ ਲੈਕਚਰ ਕਰਦੇ ਨੇ। ਹਾਂਜੀ, ਹੁਣ ਦੱਸਣ ਇਹ ਭਾਈ ਸਾਹਿਬ ਜੀ ਇਹ ਕਿਹੜੇ ਪੰਜਾਬ ਨੂੰ ਲੁੱਟ ਰਹੇ ਨੇ ਕਿ ਪੰਜਾਬ ਦਾ ਭਾਈ ਸਾਹਿਬ ਜੀ ਫਾਇਦਾ ਕਰ ਰਹੇ ਨੇ? ਰਿਆੜ ਸਾਹਿਬ ਇਹਦੇ ਵਿੱਚ ਵੱਡਾ ਸਵਾਲ ਹੈ ਫਿਰ ਪਾਣੀ ਨੂੰ ਲੈ ਕੇ। ਪਾਣੀ ਦੇ ਜਿਹੜੇ ਕਹਿ ਸਕਦੇ ਹਾਂ ਕਿ ਇਸ ਵਕਤ ਹੜ੍ਹਾਂ ਦੀ ਮਾਰ ਖਾਸ ਕਰ ਚੜ੍ਹਦੇ ਪੰਜਾਬ ਨੂੰ ਪੈ ਰਹੀ ਹੈ। ਫਿਰ ਲਹਿੰਦੇ ਪੰਜਾਬ ਦੀ ਖੁਰਾਕ ਦੇ ਲਈ ਮੰਨਿਆ ਜਾਵੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਗੇਟ ਖੋਲ੍ਹ ਦਿੱਤੇ। ਨਹੀਂ, ਇਸ ਤਰ੍ਹਾਂ ਹੈਗਾ ਜੀ ਕਿ ਪੰਜਾਬੀ ਜਿਹੜਾ ਨਾ ਜੀ ਉਹ ਦੁਨੀਆ ਦੇ ਕਿਸੇ ਹਿੱਸੇ 'ਚ ਵਸ ਰਿਹਾ। ਤੁਸੀਂ ਅੱਜ ਵੇਖੋ ਹਿਮਾਚਲ ਦੇ ਵਿੱਚ ਜਿਹੜੇ ਉੱਥੇ ਬਾਹਰਲੇ ਸੂਬਿਆਂ ਦੇ ਲੋਕ ਰੁਕੇ ਹੋਏ ਨੇ,
ਉਹਨਾਂ ਦੇ ਕੋਲੋਂ ਜਿਹੜਾ ਹੋਟਲ 'ਚ 2000 ਰੁਪਏ ਦਾ ਕਮਰਾ ਸੀ, ਅੱਜ 10,000 ਰੁਪਇਆ ਲਿਆ ਜਾ ਰਿਹਾ। ਜਿਹੜਾ ਦੁੱਧ 60 ਰੁਪਏ ਨੂੰ ਕਿਲੋ ਸੀ, ਅੱਜ 450 ਰੁਪਏ ਨੂੰ ਕਿਲੋ ਮਿਲ ਰਿਹਾ। ਲੋਕਾਂ ਨੂੰ ਉੱਥੇ ਰੋਕ ਰੋਕ ਕੇ ਲੁੱਟਿਆ ਜਾ ਰਿਹਾ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਿਮਾਚਲ ਦੇ ਵਿੱਚ ਲੰਗਰ ਜਿਹੜਾ ਕੋਈ ਮੁਫਤ ਨਹੀਂ ਵਰਤਾ ਰਿਹਾ, ਪੈਸੇ ਇਹਨਾਂ ਦੇ ਰਹੇ ਨੇ। ਇੱਥੇ ਪੰਜਾਬ 'ਚ ਥਾਂ ਥਾਂ ਲੰਗਰ ਲੱਗੇ ਨੇ। ਪੰਜਾਬੀਆਂ ਨੇ ਜੇ ਉੱਧਰਲੇ ਬੰਨੇ ਭਾਈ ਸਾਹਿਬ ਜੀ ਆਪਣੇ ਗੇਟ ਖੋਲ੍ਹੇ ਨੇ, ਉਹਨਾਂ ਨੂੰ ਪੰਜਾਬੀਆਂ ਨਾਲ ਪਿਆਰ ਹੈ। ਉਹ ਪੰਜਾਬੀਆਂ ਨੂੰ ਇਕੱਠਾ ਵੇਖਣਾ ਚਾਹੁੰਦੇ ਨੇ। ਉਹ ਨਹੀਂ ਚਾਹੁੰਦੇ ਭਾਈ ਸਾਹਿਬ ਜੀ ਇਹ ਜਿਹੜੀ ਹੈਗੀ ਆ ਹਿੰਦੁਸਤਾਨ ਦੀ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ, ਇਹਦੀ ਵੰਡ ਹੈ, ਲੋਕਾਂ ਦੀ ਵੰਡ ਨਹੀਂ ਆ। ਲੋਕ ਅੱਜ ਵੀ ਇਕੱਠਾ ਹੋਣਾ ਚਾਹੁੰਦੇ ਆ। ਲੋਕ ਅੱਜ ਵੀ ਜੱਫੀਆਂ ਪਾਉਣੀਆਂ ਚਾਹੁੰਦੇ ਆ। ਲੋਕ ਅੱਜ ਵੀ ਸੱਭਿਆਚਾਰ ਵਿੱਚ ਇਕੱਠਾ ਹੋਣਾ ਚਾਹੁੰਦੇ ਆ। ਲੋਕ ਨਹੀਂ ਚਾਹੁੰਦੇ, ਇਹ ਸਰਕਾਰਾਂ ਚਾਹੁੰਦੀਆਂ ਨੇ, ਇਹਨਾਂ ਦੀ ਮਜਬੂਰੀ ਆ। ਇਸ ਕਰਕੇ ਜਿਹੜਾ ਤੁਸੀਂ ਕਹਿੰਦੇ ਜੇ ਕਿ ਮਾਨ ਸਾਹਿਬ ਜਾਂ ਕੋਈ ਹੋਰ, ਤੁਸੀਂ ਵੇਖੋ ਸਰਦਾਰ ਸੁਖਬੀਰ ਸਿੰਘ ਵੀ ਟਰੈਕਟਰ ਉੱਤੇ ਤੁਰੇ ਫਿਰਦੇ ਆ। ਅਰਬਾਂ ਰੁਪਈਏ ਨੇ ਉਹਦੇ ਕੋਲ। ਕਿਤੇ ਕਿਹਾ ਵੀ ਮੈਂ ਭਾਈ ਸਾਹਿਬ ਜੀ 5-4 ਕਰੋੜ ਰੁਪਈਆ ਦਿੰਦਾ, ਲਾਓ ਲੰਗਰ। ਕਹਿਣ ਮਰਨ ਲੱਗੇ ਨੇ 5-4 ਕਰੋੜ ਰੁਪਈਆ ਕਿਹੜਾ ਉਹਨਾਂ ਨੇ ਭਾਈ ਸਾਹਿਬ ਜੀ ਹਲ ਵਾਹ ਕੇ ਲਿਆਂਦਾ ਹੈ। ਕਹਿਣ ਉਹਨਾਂ ਨੂੰ ਜੇ ਗੁਰਦੁਆਰਿਆਂ ਵਾਲੇ ਸਾਰਾ ਕੁਛ ਕਰ ਸਕਦੇ ਨੇ, ਜੇ ਪਿੰਡਾਂ ਵਾਲੇ ਕਰ ਸਕਦੇ ਨੇ, ਲੋਕ ਪੱਠਿਆਂ ਵਾਸਤੇ ਕਹਿੰਦੇ ਨੇ ਆਹ ਨੰਬਰ ਟਰਾਲੀਆਂ ਭਰ ਕੇ ਲੈ ਜਾਓ। ਕਹਿੰਦੇ ਨੇ ਸਾਡੇ ਕੋਲ ਜਿੰਨੀ ਮਰਜ਼ੀ ਪਨੀਰੀ ਲੈ ਜਾਓ, ਅਸੀਂ ਕੋਈ ਪੈਸਾ ਨਹੀਂ ਲੈਂਦੇ। ਉਹਨਾਂ ਨਾਲ ਤੇ ਉਹ ਚੰਗੇ ਨੇ, ਉਹ ਲੱਖ ਦਰਜੇ ਚੰਗੇ ਨੇ, ਗਰੀਬ ਨੇ। ਉਹਨਾਂ ਨੇ ਪਨੀਰੀ ਜਿਹੜੀ ਲਾਈ ਆ ਵੇਚਣ ਲਈ ਲਾਈ ਆ। ਬਾਦਲ ਸਾਹਿਬ ਤੇ ਕਹਿੰਦੇ ਨੇ ਮੈਂ SGPC ਨੂੰ ਹੁਕਮ ਜਾਰੀ ਕਰ ਦਿੱਤਾ ਕਿ ਥਾਂ ਥਾਂ ਲੰਗਰ ਲਗਾ ਦਿਓ, ਲੋਕਾਂ ਦੀ ਮਦਦ ਕਰੋ ਵੱਧ ਤੋਂ ਵੱਧ। ਇਸ ਤਰ੍ਹਾਂ ਹੈਗਾ ਜੀ ਕਿ ਬਾਦਲ ਨੇ ਫਿਰ ਦੱਸ ਦਿੱਤਾ ਨਾ ਕਿ ਭਾਈ ਸਾਹਿਬ ਜੀ SGPC ਮੇਰੇ ਥੱਲੇ ਚੱਲਦੀ ਆ। ਇਹ ਸਾਬਤ ਹੋ ਗਿਆ ਨਾ। ਇਹੀ ਅਸੀਂ ਸਾਬਤ ਕਰ ਰਹੇ ਹਾਂ। ਸਾਡੀ ਗੱਲ ਜਿਹੜੀ ਹੈਗੀ ਆ ਉਹਨੇ ਮੰਨ ਲਈ, ਅਸੀਂ ਉਹਦਾ ਧੰਨਵਾਦੀ ਹਾਂ। ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੁਛ ਵੀ ਨਹੀਂ ਹੈ। ਸਾਡਾ ਸੰਵਿਧਾਨ ਵੱਖਰਾ ਹੈ। ਬਾਦਲ ਤੇ ਭਾਈ ਸਾਹਿਬ ਜੀ ਜਿਹੜਾ ਹੈਗਾ ਹੈ ਉੱਥੇ ਪ੍ਰਾਇਮਰੀ ਮੈਂਬਰ ਵੀ ਨਹੀਂ ਹੈਗਾ SGPC ਦਾ। ਪ੍ਰਾਇਮਰੀ ਮੈਂਬਰ, ਨੋਮੀਨੇਟਡ ਮੈਂਬਰ ਵੀ ਨਹੀਂ। ਬਾਦਲ ਹੁਣ ਧੱਕੇ ਨਾਲ ਤੇ ਭਾਈ ਸਾਹਿਬ ਜੀ ਬਨੂੰਗਰ ਵਰਗੇ ਜਿਹੜੇ ਨੋਮੀਨੇਟਡ ਉਹ ਵੀ ਪ੍ਰਧਾਨਗੀ ਕਰ ਗਏ। ਬੀਬੀ ਜਗੀਰ ਕੌਰ ਵਰਗੀ ਜਿਹਨੇ ਕੁੜੀ ਮਾਰੀ ਉਹ ਵੀ ਪ੍ਰਧਾਨਗੀ ਕਰ ਗਏ। ਇਹ ਬਾਦਲ ਹੁਣ ਦੇਣ ਆ ਪੰਥ ਨੂੰ। ਇਸ ਕਰਕੇ ਦੱਸਾਂ ਨਾ ਜੀ, ਬਾਦਲ ਹੁਣ ਦੇ ਦਿਲ 'ਚ ਸਿਰਫ ਪੈਸਾ ਹੈ। ਜਿਹੜਾ ਸਾਉਣ ਭਾਦੋਂ ਦਾ ਅੰਨਾ ਹੋਇਆ ਹੋਵੇ ਉਹਨੂੰ ਹਰਿਆ ਹੀ ਦੇਖਦਾ ਹੈ। ਬਰਿਆੜ ਸਾਹਿਬ, ਇਹਦੇ ਵਿੱਚ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਕੁਦਰਤੀ ਔਂਕੜਾਂ ਲੋਕਾਂ ਦੇ ਸਾਹਮਣੇ ਕੁਝ ਨਾ ਕੁਝ ਸਮੇਂ ਬਾਅਦ ਆਉਂਦੀਆਂ ਰਹਿੰਦੀਆਂ ਨੇ। 19 ਦੀ ਗੱਲ ਕਰੀਏ ਤਾਂ ਉਸ ਵਕਤ ਵੀ ਖਾਸ ਕਰ ਪੰਜਾਬ ਦੇ ਲੋਕਾਂ ਦੇ ਹੜ੍ਹਾਂ ਦੀ ਜਿਹੜੀ ਮਾਰ ਸੀ ਉਹਨੂੰ ਚੱਲਿਆ ਹੈ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਹੁਣ ਇੰਨੀ ਵੱਡੀ ਪੱਧਰ ਦੇ ਉੱਪਰ ਹੜ੍ਹਾਂ ਦੀ ਮਾਰ ਪਈ ਹੈ, ਕਹਿ ਸਕਦੇ ਹਾਂ ਕਿ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 1988 ਦੇ ਵਿੱਚ ਵੀ ਇੰਨਾ ਵੱਡਾ ਹੜ੍ਹ ਨਹੀਂ ਸੀ ਆਇਆ ਜਿੰਨਾ ਵੱਡਾ ਹੜ੍ਹ ਇਸ ਵਕਤ ਆ ਸਕਦਾ ਹੈ। ਲੋਕ ਫਿਰ ਪੈਰਾਂ ਸਿਰ ਤੇ ਹੋ ਪਾਉਣਗੇ ਪੰਜਾਬ ਦੇ। ਇਸ ਤਰ੍ਹਾਂ ਹੈਗਾ ਜੀ ਕਿ ਇਸ ਤੋਂ ਵੀ ਵੱਡਾ ਹੜ੍ਹ ਹੋਰ ਆ ਸਕਦਾ ਹੈ। ਕੁਦਰਤ ਦਾ ਕੋਈ ਪਤਾ ਨਹੀਂ ਉਹਨੇ ਕੀ ਕਰਨਾ ਹੈ। ਅੱਜ ਤੋਂ 2 ਦਿਨ ਪਹਿਲਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਸੀਗਾ ਵੀ ਜਿਸ ਤਰ੍ਹਾਂ ਕੁਛ ਵੀ ਨਹੀਂ ਆ, ਧੁੱਪ ਚੜੀ ਹੋਈ ਆ। ਲੇਕਿਨ ਤੁਸੀਂ ਵੇਖੋ, ਅਸੀਂ ਆਪਣੀ ਖੁਦਗਰਜੀ ਕਰਕੇ ਅਸੀਂ ਨਾਲੇ ਵੀ ਨੱਪ ਲਏ, ਅਸੀਂ ਨਦੀਆਂ ਵੀ ਨੱਪ ਲਈਆਂ, ਅਸੀਂ ਮੜੀਆਂ ਵੀ ਵੇਚ ਲਈਆਂ। ਅੱਜ ਗਿਲਕੋ ਦਾ ਕੀ ਹਾਲ ਹੈ ਜਾ ਕੇ ਵੇਖੋ। ਜਿਹੜੀ ਤੁਹਾਡੀ ਸਨੀ ਇਨਕਲੇਵ ਹੈ, ਮੈਂ ਅੱਖਾਂ ਨਾਲ ਵੇਖੀ ਸਾਰੀ ਨਦੀ ਦੇ ਵਿੱਚ। ਜਦੋਂ ਪਾਣੀ ਜਿਹੜਾ ਹੈਗਾ ਬੇਟਾ, ਉਹਦਾ ਇੱਕ ਅਸੂਲ ਹੈ ਕਿ ਉਹ ਜਿੱਥੋਂ ਦੀ 100 ਸਾਲ 150 ਸਾਲ 200 ਸਾਲ ਪਹਿਲਾਂ ਲੰਘਿਆ ਨਾ, ਜਦੋਂ ਵੀ ਉਹਨੇ ਲੰਘਣਾ, ਜਦੋਂ ਉਹਦਾ ਜ਼ੋਰ ਪੈ ਗਿਆ ਉਹਨੇ ਉਸੇ ਰਸਤੇ ਥਣੀ ਲੰਘਣਾ। ਐਸ ਚੰਡੀਗੜ੍ਹ ਦੇ ਵਿੱਚ 9 ਨਾਲੇ ਸਨ। ਮੈਂ ਸੰਨ 52 ਦਾ ਚੰਡੀਗੜ੍ਹ 'ਚ 9 ਨਾਲੇ ਸਨ, ਹੁਣ 2 ਨਾਲੇ ਰਹਿ ਗਏ ਆ ਔਰ ਉਹ ਵੀ ਬੰਦ ਨੇ। ਇੱਕ ਸੁਖਨਾ ਲੇਕ ਵਾਲਾ, ਇੱਕ 36 ਸੈਕਟਰ ਵਾਲਾ। 9 ਬੰਦ ਕਰ ਲਏ ਅਸੀਂ, ਮਕਾਨ ਬਣਾ ਲਏ। ਗੁਰੂ ਨਾਨਕ ਪਬਲਿਕ ਸਕੂਲ, DAV ਕਾਲਜ, 36 ਸੈਕਟਰ ਸਾਰਾ ਨਾਲੇ 'ਚ ਜਾ ਕੇ ਵੇਖ ਲਓ। ਅੱਜ ਉੱਪਰੋਂ ਪਾਣੀ ਛੱਡ ਦੇਣਗੇ ਤੇ ਭਾਈ ਸਾਹਿਬ ਜੀ ਕੀ ਹੋਏਗਾ ਤੁਸੀਂ ਵੇਖ ਲਓ। ਭਾਖੜੇ ਦੀ ਬਿਜਲੀ ਦਿੱਲੀ ਲਿਜਾ ਰਿਹਾ, ਭਾਖੜੇ ਦੀ ਬਿਜਲੀ ਭਾਈ ਸਾਹਿਬ ਜੀ ਹੋਰ ਜਗ੍ਹਾ ਜਾ ਰਹੀ ਆ। ਠੀਕ ਹੈ ਜੀ। ਤੇ ਭਾਖੜੇ ਦੇ ਜਦੋਂ ਗੇਟ ਖੋਲ੍ਹਦੇ ਨੇ ਤੇ ਤਬਾਹੀ ਪੰਜਾਬ ਦੀ ਹੁੰਦੀ ਆ। ਉੱਦਾਂ ਕਹਿੰਦੇ ਜੀ ਭਾਖੜਾ ਸਾਡਾ ਹੈ।
ਤਾਂ ਹੁਣ ਭਾਈ ਸਾਹਿਬ ਜੀ ਜਿਹੜਾ ਹਿਮਾਚਲ ਹੈਗਾ ਉਹਨੂੰ ਸਾਨੂੰ ਭਾਈ ਸਾਹਿਬ ਜੀ ਜਿਹੜਾ ਹੈਗਾ ਹਰ ਘਰ ਦੇ ਵਿੱਚ 2-2 ਕਰੋੜ ਰੁਪਈਆ ਦੇਣਾ ਚਾਹੀਦਾ ਨਾ, ਤਾਂ ਕਿ ਸਾਡਾ ਮੁੜ ਵਸੇਵਾ ਹੋ ਜਾਵੇ। ਉਹ ਸੁੱਕੋ ਨੂੰ ਚਾਹੀਦਾ। ਵੇਖੋ ਤੁਸੀਂ ਦੇਸ਼ ਦੀ ਤਰਾਸ਼ਦੀ ਉਧਰਲੇ ਬੰਨੇ ਭਾਈ ਸਾਹਿਬ ਜੀ ਜਿਹੜਾ ਹੈਗਾ ਆਪਸ ਦੇ ਵਿੱਚ ਯੁੱਧ ਹੋ ਰਿਹਾ, ਉਧਰਲੇ ਬੰਨੇ ਭਾਈ ਸਾਹਿਬ ਜੀ ਜਿਹੜਾ ਹੈਗਾ ਦੁਨੀਆ ਦਾ ਨਾਸ ਹੋ ਰਿਹਾ ਹੜ੍ਹਾਂ ਦੇ ਨਾਲ। ਦਿੱਲੀ ਤੇ ਪੰਜਾਬ ਹਰਿਆਣਾ ਸਾਰਾ ਜਿਹੜਾ ਹੈਗਾ ਉਹ ਤਰਾਸ ਕਰ ਰਿਹਾ, ਔਰ ਸਾਡਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਵਿਦੇਸ਼ ਦੇ ਵਿੱਚ ਸੈਰ ਕਰ ਰਿਹਾ, ਔਰ ਜਿਹੜੇ ਜਹਾਜ਼ ਨੇ ਉਹਨਾਂ ਦੇ ਸੌਦਿਆਂ ਉੱਤੇ ਦਸਤਖਤ ਕਰ ਰਿਹਾ। ਇਹ ਹੈ ਇਹਨਾਂ ਨੂੰ ਦੇਸ਼ ਪ੍ਰੇਮ, ਜਿਹੜੇ ਕਹਿੰਦੇ ਜੀ ਅਸੀਂ ਦੇਸ਼ ਹੈ ਹੀ ਸਾਡਾ। ਜਿਨ੍ਹਾਂ ਨੇ ਕਿ ਆਜ਼ਾਦੀ ਦੀ ਲੜਾਈ ਵਿੱਚ BJP ਤੇ RS ਨੇ ਕਦੀ ਚੀਚੀ ਦੇ ਉਂਗਲ ਨੂੰ ਵੀ ਇਹਨਾਂ ਦਾ ਖੂਨ ਨਹੀਂ ਲੱਗਾ, ਜਿਹੜੇ ਅੱਜ ਦੇਸ਼ ਭਗਤ ਕਹਿੰਦੇ ਨੇ ਆਪਣੇ ਆਪ ਨੂੰ। 88% ਤੋਂ ਲੈ ਕੇ 90% ਕੁਰਬਾਨੀਆਂ ਪੰਜਾਬੀਆਂ ਦੇ ਸਿੱਖਾਂ ਦੀਆਂ ਨੇ। ਜੇਲਾਂ ਵੇਖ ਲਓ, ਫਾਂਸੀਆਂ ਵੇਖ ਲਓ, ਕਾਲਾ ਪਾਣੀ ਵੇਖ ਲਓ, ਜਾਇਦਾਦਾਂ ਕੁਰਕੋਹੀਆਂ ਵੇਖ ਲਓ। ਮੈਂ ਨਹੀਂ ਕਹਿੰਦਾ, ਰਿਕਾਰਡ ਕਹਿੰਦਾ, ਰਿਕਾਰਡ 'ਚ ਜਾ ਕੇ ਕੱਢ ਕੇ ਵੇਖ ਲਓ। ਜਰਨਲ ਮੋਹਨ ਸਿੰਘ ਜਿਨ੍ਹੇ ਆਜ਼ਾਦ ਹਿੰਦ ਫੌਜ ਬਣਾਈ, ਉਹਦਾ ਨਾਂ ਨਹੀਂ ਹੈ, ਸੁਭਾਸ਼ ਚੰਦਰ ਨੂੰ ਚੁੱਕੀ ਫਿਰਦੇ ਨੇ। ਇਹਨਾਂ ਨੇ ਪੰਜਾਬ ਨੂੰ ਹਰ ਹੀਲੇ ਦੇ ਵਿੱਚ ਤੁਸੀਂ ਦੇਖੋ, ਦੇਸ਼ ਦੀ ਵੰਡ ਦੀ ਗੱਲ ਕਰਦੇ ਨੇ। ਦੋਵਾਂ ਸੂਬਿਆਂ ਦੀ ਵੰਡ ਹੋਈ, ਪੰਜਾਬ ਤੇ ਬੰਗਾਲ ਦੀ। ਅਸੀਂ ਮਰੇ ਹਾਂ, ਸਾਨੂੰ ਕਿਸੇ ਨੇ ਕੀ ਦਿੱਤਾ ਦੱਸੋ? 1984 ਦੇ ਵਿੱਚ ਸਾਡੀ ਸਾਰੀ ਜਵਾਨੀ ਮਾਰ ਦਿੱਤੀ। ਸਾਨੂੰ ਅੱਜ ਤੱਕ ਇਨਸਾਫ ਮਿਲਿਆ? ਸਾਨੂੰ ਮਖੌਲ ਕਰਦੇ ਨੇ, ਕਦੀ ਕੋਈ ਆਪਣਾ ਜਿਹੜਾ ਹੈਗਾ ਸੈੱਟ ਬਣਾ ਦਿੰਦਾ, ਕਦੀ ਕੋਈ ਸੈੱਟ ਬਣਾ ਦਿੰਦਾ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਜਿਹੜੇ ਆ ਉਹ ਗਲੀਆਂ 'ਚ ਰੁਲ ਗਏ। ਸਾਨੂੰ ਹੁਣ ਤੱਕ ਇਨਸਾਫ ਮਿਲਿਆ? ਦਿਖਾਓ ਕਿਹੜਾ ਬੰਦਾ ਅੰਦਰ ਹੋਇਆ। ਬਰਿਆੜ ਸਾਹਿਬ, ਅਖੀਰ ਦੇ ਵਿੱਚ ਵੱਡਾ ਸਵਾਲ ਹੈ, ਖਾਸ ਕਰ ਜੇ ਅਸੀਂ ਹੱਲ ਦੇ ਵੱਲ ਵਧੀਏ, ਕਿ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹਨਾਂ ਤਮਾਮ ਸਾਰੀਆਂ ਚੁਣੌਤੀਆਂ ਦੇ ਹੱਲ ਦੇ ਵਾਸਤੇ ਕੀ ਕਰਨ ਦੀ ਜ਼ਰੂਰਤ ਹੈ? ਇਸ ਤਰ੍ਹਾਂ ਹੈਗਾ ਜੀ ਕਿ ਪੰਜਾਬ ਨੂੰ ਇਹਨਾਂ ਰਾਜਨੀਤਿਕ ਪਾਰਟੀਆਂ ਤੋਂ ਖਹਿੜਾ ਛੁਡਾ ਕੇ ਜਿਹੜੇ ਪੰਥ ਦਰਦੀ ਨੇ, ਪੰਜਾਬ ਦਰਦੀ ਨੇ, ਔਰ ਦੇਸ਼ ਦੇ ਵਫਾਦਾਰ ਨੇ, ਜਿਨ੍ਹਾਂ ਨੂੰ ਦੇਸ਼ ਦਾ ਵੀ ਪ੍ਰੇਮ ਹੈ, ਉਹਨਾਂ ਨੂੰ ਇਕੱਠੇ ਹੋ ਕੇ ਤੇ ਇਸ ਸਰਕਾਰ ਨੂੰ, ਵੈਸੇ ਤਾਂ ਚਾਹੀਦਾ ਇਹ ਸੀਗਾ ਕਿ ਜਿਹੜਾ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਉਹ 5 ਤਖਤਾਂ ਦੇ ਜਥੇਦਾਰਾਂ ਸਾਹਿਬਾਂ ਨੂੰ ਇਕੱਤਰ ਕਰਨ, ਉਹਦੇ ਵਿੱਚ ਗੁਰਮਤਾ ਲਿਆਉਣ ਕਿ ਅਸੀਂ ਕੋਈ ਖਾਲਿਸਤਾਨ ਦੀ ਮੰਗ ਨਹੀਂ। ਜੇ ਖਾਲਿਸਤਾਨ ਸਾਨੂੰ ਚਾਹੀਦਾ ਹੁੰਦਾ ਤਾਂ ਅਸੀਂ ਕੁਰਬਾਨੀਆਂ ਕਿਉਂ ਕਰਨੀਆਂ ਸੀਗੀਆਂ? ਔਰ ਜੇ ਦੱਸਾਂ ਨਾ ਜੀ, ਅਸੀਂ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ, ਇਹ ਸੰਵਿਧਾਨ ਸਾਨੂੰ ਮਨਜ਼ੂਰ ਨਹੀਂ ਹੈ। ਜਿਹੜੇ ਸਾਡੇ ਨਾਲ ਕਾਂਗਰਸ ਨੇ ਵਾਅਦੇ ਕੀਤੇ ਸੀ, ਉਤੋਂ ਕਾਂਗਰਸ ਮੁੱਕਰ ਗਈ ਆ। ਮੁੱਕਰ ਗਈ ਨਹੀਂ, ਉਹਨਾਂ ਵਾਅਦੇ ਖਤਮ ਹੀ ਕਰ ਦਿੱਤੇ ਆ। ਜਿਹੜਾ ਸਾਡਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀਗਾ, ਜਿਹਨੂੰ ਐਜ਼ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਸਤਖਤ ਕੀਤੇ, ਜਿਹੜਾ ਲਿਖਤੀ ਸਮਝੌਤਾ ਹੈ, ਔਰ ਲੋਕ ਸਭਾ ਨੇ ਪਾਸ ਹੋਇਆ ਸੀ, ਉਹਨੂੰ ਜਦ ਇਹਨਾਂ ਨੇ ਭਾਈ ਸਾਹਿਬ ਜੀ ਕੂੜੇ ਵਾਲੇ ਡੱਬੇ ਦੇ ਵਿੱਚ ਸੁੱਟ ਦਿੱਤਾ। ਫਿਰ ਸਾਡੇ ਜਿਹੜੇ ਜਥੇਦਾਰ ਸਾਹਿਬਾਨ ਨੇ, ਉਹਨਾਂ ਨੇ ਪੰਜਾਂ ਨੂੰ ਜਿਹੜਾ ਹੈਗਾ ਭਾਰਤ ਸਰਕਾਰ ਨੂੰ, UNO ਨੂੰ, ਜਿਹੜਾ ਕਮਿਸ਼ਨ ਹੈਗਾ ਮਿਨੋਰਟੀ ਕਮਿਸ਼ਨ ਆਪਣਾ ਦੁਨੀਆ ਦਾ, ਉਹਨੂੰ ਇੱਕ ਬੇਨਤੀ ਕਰਨੀ ਚਾਹੀਦੀ ਆ ਕਿ ਅਸੀਂ 2 ਸਾਲ ਕੋਈ ਸੱਤਿਆਗ੍ਰਹਿ ਨਹੀਂ ਕਰਦੇ, ਕੋਈ ਮੰਗ ਨਹੀਂ ਰੱਖਦੇ, ਕੋਈ ਗੱਲ ਨਹੀਂ ਕਰਦੇ। ਤੁਸੀਂ 2 ਸਾਲਾਂ ਦੇ ਵਿੱਚ ਸਾਡੀਆਂ ਆਹ ਮੰਗਾਂ ਨੇ ਜਿਹੜੀਆਂ 10ਵੀਂ ਨੇ, ਇਹਨਾਂ ਨੂੰ ਸਾਡੇ ਜਿਹੜਾ ਹੈਗਾ ਇਹਨਾਂ ਦਾ ਹੱਲ ਕਰ ਦਿਓ। ਅਸੀਂ ਹਮੇਸ਼ਾ ਦੇਸ਼ ਦੇ ਵਫਾਦਾਰ ਰਹੇ ਹਾਂ, ਹਮੇਸ਼ਾ ਦੇਸ਼ ਦੀ ਲੜਾਈ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਅੱਜ ਵੀ ਚੀਨ ਦੇ ਬਾਰਡਰ ਉੱਤੇ ਔਰ ਇੱਧਰ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਸਭ ਤੋਂ ਵੱਧ ਜਿਹੜੀਆਂ ਸਿੱਖ ਜਜਮੈਂਟਾਂ ਜਿਹੜੀਆਂ ਉੱਥੇ ਖੜੀਆਂ ਕੀਤੀਆਂ ਹੋਈਆਂ ਨੇ। ਔਰ ਸਾਡੇ ਕੋਲੋਂ ਜਦੋਂ ਕੋਈ ਗੱਲ ਹੁੰਦੀ ਆ, ਉਦੋਂ ਕਹਿੰਦੇ ਨੇ ਕਿ ਦੇਸ਼ ਸੇਵਾ ਵਰ ਮੋਹੇ ਹੈ, ਸ਼ੁਭ ਕਰਮਨ ਸੇ ਕਬੂ ਨਾ ਟਰੂ। ਔਰ ਜਦੋਂ ਭਾਈ ਸਾਹਿਬ ਜੀ ਸ਼ਾਂਤੀ ਹੋ ਜਾਂਦੀ ਆ, ਉਦੋਂ ਕਹਿੰਦੇ ਬੋਲ ਰਾਧਾ ਬੋਲ ਸੰਗਮ ਹੋਗਾ ਕਿ ਨਹੀਂ। ਇਹ ਫਰਕ ਹੈ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਇਹ ਮੰਗਾਂ ਜਿਹੜੀਆਂ ਹੈਗੀਆਂ 2 ਸਾਲ ਦੇ ਦੇਣ, 3 ਸਾਲ ਦੇ ਦੇਣ। ਉਦੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਕਹਿ ਦੇਣਾ ਵੀ ਦੱਸੋ ਜੀ ਹੁਣ ਸਾਡਾ ਕੀ ਕਸੂਰ ਹੈ, ਹੁਣ ਸਾਡਾ ਜਿਹੜਾ ਹਿੱਸਾ ਸਾਨੂੰ ਦੇ ਦਿਓ। ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਨਾਲ ਨਹੀਂ ਰਹਿ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਿਲਕੁਲ ਜੀ, ਪੰਜਾਬ ਦੇ ਪੱਖ ਦੇ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਔਰ ਉਹ ਪੰਜਾਬ ਦੀਆਂ ਵੱਖ-ਵੱਖ ਧਿਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਲੈ ਕੇ ਜਾਂ ਮੌਜੂਦੇ ਹਾਲਾਤਾਂ ਨੂੰ ਲੈ ਕੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਜਾ ਰਹੇ ਨੇ, ਇਹਦੇ ਉੱਪਰ ਵੀ ਇੱਕ ਵੱਡਾ ਸਰਵੇਖਣ ਕਰਦਿਆਂ ਹੋਇਆਂ ਅਸੀਂ ਰਿਐਕਸ਼ਨ ਜਾਣਿਆ ਹਾਂ ਸਰਦਾਰ ਗੁਰਪ੍ਰਤਾਪ ਸਿੰਘ ਹੋਣਾ ਦਾ। ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਰਾਜਨੀਤੀ ਜਿਹੜੀ ਦੀ ਦਿਸ਼ਾ ਤਬਦੀਲ ਕਰਨ ਦੀ ਜ਼ਰੂਰਤ ਹੈ। ਤਾਂ ਭਵਿੱਖ ਦੇ ਵਿੱਚ ਵੀ ਤੁਸੀਂ ਕੀ ਇਸ ਦੇ ਬਾਰੇ ਸੋਚਦੇ ਹੋ? ਪੰਜਾਬ ਦੇ ਹਾਲਾਤਾਂ ਦੇ ਬਾਬਤ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹੋ? ਆਪਣੇ ਸੁਝਾਅ ਜ਼ਰੂਰ ਦਿਓ ਔਰ ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਇਸ ਤਰ੍ਹਾਂ ਦੇ ਤਮਾਮ ਮਸਲਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।